ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, roku, ਜਾਦੂ TV, TV84 ਦੀ ਆਨਲਾਈਨ ਸਟ੍ਰੀਮਿੰਗ, ਸ਼ਾਵਾ TV ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, SGPC ਦੀ ਐਗਜ਼ੈਕਟਿਵ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਸਮੇਤ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਿਤ ਸ਼ਹੀਦੀ ਗੈਲਰੀ ਵਿਖੇ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਪੰਥਕ ਸਫਾ ਵਿੱਚ SGPC ਦੇ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਕੀ SGPC ਦੇ ਇਸ ਕਦਮ ਨੂੰ ਅਕਾਲੀ ਦਲ ਬਾਦਲ ਦੀ ਪੰਥਕ ਏਜੰਡੇ ਵੱਲ ਵਾਪਸੀ ਸਮਝਿਆ ਜਾ ਸਕਦਾ ਹੈ? ਇਹ ਦੇਖਣ ਵਾਲੀ ਗੱਲ ਹੋਵੇਗੀ। ਇਸ ਦੇ ਨਾਲ ਹੀ SGPC ਨਾਲ ਸੰਬੰਧਿਤ ਹੋ ਰਹੀਆਂ ਹੋਰ ਗਤੀਵਿਧੀਆਂ, ਪ੍ਰੋਫੈਸਰ ਬਡੂੰਗਰ ਨਾਲ ਜੁੜੇ ਕੁਝ ਸਵਾਲ ਅਸੀਂ ਅੱਜ ਦੀ ਗੱਲਬਾਤ ਵਿੱਚ ਵਿਚਾਰਾਂਗੇ। ਨਾਲ ਹੀ ਜਿੱਥੇ ਮੱਧ ਪ੍ਰਦੇਸ਼ ਵਿੱਚ ਵਸਦੇ ਸਿੱਖਲੀਗਰ ਸਿੱਖਾਂ ਤੇ ਸੈਂਕੜਿਆਂ ਕੇਸ ਦਰਜ ਕਰਕੇ ਦਰਜਨਾਂ ਸਿੱਖਾਂ ਨੂੰ ਜੇਲ੍ਹੀਂ ਡੱਕਿਆ ਹੋਇਆ ਹੈ, ਇਸ ਮਾਮਲੇ ਵਿੱਚ SGPC ਵੱਲੋਂ ਕੀ ਕਾਰਵਾਈ ਕੀਤੀ ਗਈ ਹੈ? ਇਹਨਾਂ ਸਾਰੇ ਇਸ਼ੂਜ਼ ਤੇ ਅੱਜ ਦੀ ਗੱਲਬਾਤ ਲਈ ਸਾਡੇ ਨਾਲ ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪੰਜੋਲੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੰਜੋਲੀ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਵਿੱਚ। ਧੰਨਵਾਦ ਜੀ, ਬਹੁਤ ਮਿਹਰਬਾਨੀ। ਪੰਜੋਲੀ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਜਿਹੜਾ ਇਹ ਫੈਸਲਾ ਲਿਆ ਗਿਆ SGPC ਦੀ ਐਗਜ਼ੈਕਟਿਵ ਕਮੇਟੀ ਵੱਲੋਂ, ਇਹ ਬੜਾ ਹੀ ਇੱਕ ਸ਼ਲਾਘਾਯੋਗ ਫੈਸਲਾ ਹੈਗਾ ਜੋ 37 ਸਾਲਾਂ ਦੇ ਬਾਅਦ ਕਿ ਸ਼ਹੀਦੀ ਗੈਲਰੀ ਦੇ ਵਿੱਚ ਜਿਹੜੇ 1984 ਦੇ ਘੱਲੂਘਾਰੇ ਦੇ ਸ਼ਹੀਦ ਨੇ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਉੱਥੇ ਸਥਾਪਿਤ ਕੀਤੀਆਂ ਜਾਣ। ਸੋ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਵੀ ਤੇ SGPC ਨੂੰ ਵੀ ਇਸ ਗੱਲ ਦੀ ਮੁਬਾਰਕਬਾਦ ਸਾਡੇ ਇਸ ਪਲੇਟਫਾਰਮ ਤੋਂ। ਤੇ ਨਾਲ ਹੀ ਜੇ ਅਸੀਂ ਗੱਲ ਕਰੀਏ ਵੀ ਇਸ ਦੇ ਪਿੱਛੇ ਦੀ ਸਿਆਸਤ ਦੀ, ਤਾਂ ਕੀ ਇਸ ਸਾਰੇ ਫੈਸਲੇ ਨੂੰ ਜਾਂ ਇਸ ਸਾਰੇ ਘਟਨਾਕ੍ਰਮ ਨੂੰ ਜਦੋਂ ਅਸੀਂ ਅਕਾਲੀ ਦਲ ਬਾਦਲ ਦੇ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤਾਂ ਕਿਵੇਂ ਪਹਿਲਾਂ ਸਾਕਾ ਨਕੋਦਰ ਤੇ ਜਿਹੜੇ ਡੇਰਾ ਸਿਰਸਾ ਦੇ ਜਿਹੜਾ ਸੀਗਾ ਏਜੰਡਾ, ਉਹਦੇ ਵਿੱਚ ਸ਼ਹੀਦ ਹੋਏ ਬਲਕਾਰ ਸਿੰਘ ਸੀਗੇ ਤੇ ਕਮਲਜੀਤ ਸਿੰਘ ਸੀ, ਉਹਨਾਂ ਦੀਆਂ ਫੋਟੋਆਂ ਵੀ ਪਹਿਲਾਂ ਲਾਈਆਂ ਗਈਆਂ ਨੇ। ਤੇ ਨਾਲ ਹੀ ਜਦੋਂ ਅਸੀਂ ਹੁਣ KP ਗਿੱਲ ਦੇ ਮੁੱਦੇ ਤੇ ਗੱਲ ਕਰਦੇ ਹਾਂ ਤਾਂ ਵੀ ਜਿਹੜਾ ਅਕਾਲੀ ਦਲ ਦਾ ਸਟੈਂਡ ਹੈ ਉਹ ਪੰਥਕ ਜਿਹੜਾ ਹਿੱਤਾਂ ਨੂੰ ਮੁੱਖ ਰੱਖਦਿਆਂ ਲਿਆ ਗਿਆ। ਤੇ ਜਿਹੜਾ ਇਹ ਫੈਸਲਾ ਲਿਆ ਗਿਆ, ਤਾਂ ਕੀ ਇਸ ਫੈਸਲੇ ਨੂੰ ਇਹ ਸਮਝਿਆ ਜਾ ਸਕਦਾ ਹੈ ਵੀ ਇਹ ਅਕਾਲੀ ਦਲ ਦਾ ਪੰਥਕ ਏਜੰਡੇ ਦੇ ਵੱਲ ਇਹ ਵਾਪਸੀ ਹੈਗੀ ਹੈ ਅਕਾਲੀ ਦਲ ਦੀ, ਜਿਵੇਂ ਹੀ ਉਹ ਸੱਤਾ ਤੋਂ ਬਾਹਰ ਹੋਏ ਨੇ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਲਈ ਲੋਕ ਸ਼ਹੀਦ ਹੋਏ ਨੇ, ਉਹ ਸਾਰੇ ਦੇ ਸਾਰੇ ਕੌਮੀ ਸ਼ਹੀਦ ਨੇ ਔਰ ਸਿੱਖ ਇਤਿਹਾਸ ਦੇ ਅੰਦਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਉਹ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਣ ਵਾਲੀ ਹੈ। ਇਹ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਜਾਂ ਉਹਨਾਂ ਦੀ ਯਾਦਗਾਰ ਬਣਾਉਣ ਦਾ ਜਿਹੜਾ ਇਸ਼ੂ ਸੀ, ਇਹ ਇੱਕ ਵਾਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਵੀ ਬੜੇ ਜ਼ੋਰ ਸ਼ੋਰ ਨਾਲ ਉਠਾਇਆ ਸੀ। ਉਹਨਾਂ ਦੇ ਪਰਿਵਾਰ ਨਾਲ, ਸੰਤ ਜਰਨੈਲ ਸਿੰਘ ਜੀ ਦੇ ਪਰਿਵਾਰ ਨਾਲ ਵੀ ਕਈ ਵਾਰੀ ਗੱਲ ਕੀਤੀ, ਬਾਬਾ ਠਾਕਰ ਸਿੰਘ ਉਹਨਾਂ ਨਾਲ ਵੀ ਗੱਲ ਕੀਤੀ, ਪਰ ਉਸ ਸਮੇਂ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਮੰਨਣ ਤੋਂ ਦਮਦਮੀ ਟਕਸਾਲ ਜਿਹੜੀ ਸੀ ਉਹ ਇਨਕਾਰ ਕਰ ਰਹੀ ਸੀ ਤੇ ਪਰਿਵਾਰ ਵੀ ਲਗਭਗ ਇਸ ਗੱਲ ਲਈ ਸਹਿਮਤ ਸੀ ਕਿ ਸ਼ਾਇਦ ਸੰਤ ਜਰਨੈਲ ਸਿੰਘ ਸ਼ਹੀਦ ਨਹੀਂ ਹੋਏ। ਇਸ ਕਰਕੇ ਕਾਰਜ ਜਿਹੜਾ ਸੀ ਬਹੁਤ ਲੰਮਾ ਸਮਾਂ ਡਿਲੇ ਰਿਹਾ। ਲੇਕਿਨ ਪਿਛਲੇ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਐਗਜ਼ੈਕਟਿਵ ਦੇ ਰਾਹੀਂ ਪਾਸ ਕਰਕੇ ਜਿਹੜੇ 1984 ਵਿੱਚ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਆ ਉਹਨਾਂ ਸਾਰਿਆਂ ਦੇ ਯਾਦ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਜਿਹੜਾ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬਣਾਇਆ। ਲੇਕਿਨ ਨਾਲ ਹੁਣ ਉਹ ਤਸਵੀਰਾਂ ਜਿਨ੍ਹਾਂ ਨੇ ਦੋ ਕਿਸਮ ਦੇ ਮਤਲਬ ਲੋਕ ਉੱਥੇ ਸ਼ਹੀਦ ਹੋਏ ਨੇ। ਇੱਕ ਤਾਂ ਆਮ ਸ਼ਰਧਾਲੂ ਸਿੱਖ ਸੀ ਜਿਹੜੇ ਕੁਦਰਤੀ ਗਏ ਤੇ ਦਰਬਾਰ ਸਾਹਿਬ ਮੱਥਾ ਟੇਕਣ ਕਿਸੇ ਨਾ ਕਿਸੇ ਕਾਰਨ ਸ਼ਹੀਦ ਹੋ ਗਏ, ਪਰ ਇੱਕ ਉਹ ਸੀ ਜਿਹੜੇ ਮਿੱਥ ਕੇ ਮਤਲਬ ਸਰਕਾਰ ਦੇ ਇਸ ਜਿਹੜਾ ਅਤਿਆਚਾਰ ਸੀ, ਜਿਹੜਾ ਜ਼ੁਲਮ ਸੀ, ਉਹਦਾ ਟਾਕਰਾ ਕਰਦੇ ਹੋਏ ਜਿਨ੍ਹਾਂ ਨੇ ਸ਼ਹਾਦਤ ਦਿੱਤੀ, ਜਿਨ੍ਹਾਂ ਦੀ ਅਗਵਾਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਉਹਨਾਂ ਨੇ ਕੀਤੀ, ਬਾਬਾ ਖਾਰਾ ਸਿੰਘ ਉਹਨਾਂ ਨੇ ਕੀਤੀ, ਜਨਰਲ ਸਵੇਗ ਸਿੰਘ ਉਹਨਾਂ ਨੇ ਕੀਤੀ। ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ
ਉਹ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਵੀ ਜਾਂ ਦਰਬਾਰ ਸਾਹਿਬ ਦੇ ਅਕਾਲ ਤਖ਼ਤ ਸਾਹਿਬ ਦੀ ਗੈਲਰੀ ਦੇ ਵਿੱਚ ਵੀ ਜਾਂ ਜਿੱਥੇ ਵੀ ਮਤਲਬ ਢੁਕਵੀਂ ਥਾਂ ਉੱਤੇ ਲਾਉਣ ਦਾ ਜੋ ਫੈਸਲਾ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਇਹ ਅਸਲ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕੀਤੀ ਹੈ। ਤੇ ਇਹ ਫੈਸਲਾ ਲੇਟ ਹੋਇਆ, ਬੜੇ ਲੰਮੇ ਸਮੇਂ ਬਾਅਦ ਹੋਇਆ, ਬਹੁਤ ਦੇਰ ਪਹਿਲਾਂ ਹੋਣਾ ਚਾਹੀਦਾ ਸੀ। ਚਲੋ ਲੇਟ ਤਾਂ ਭਾਵੇਂ ਹੋਇਆ, ਪਰ ਇਹ ਫੈਸਲਾ ਬਹੁਤ ਮਾਣਮੱਤਾ ਹੈ, ਬਹੁਤ ਗੌਰਵ ਵਾਲਾ ਫੈਸਲਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਇਸ਼ੂ ਦੇ ਉੱਤੇ ਪ੍ਰਸ਼ੰਸਾ ਕਰਨੀ ਬਣਦੀ ਹੈ। ਤੇ ਇਹ ਮੈਂ ਸਮਝਦਾ ਵੀ ਸ਼੍ਰੋਮਣੀ ਕਮੇਟੀ ਨੇ ਵੀ ਆਪਣਾ ਫਰਜ਼ ਅਦਾ ਕੀਤਾ, ਕਿਉਂਕਿ ਜਿਨ੍ਹਾਂ ਦਾ ਪਵਿੱਤਰ ਲਹੂ ਹਰਿਮੰਦਰ ਸਾਹਿਬ ਦੀ ਅਜ਼ਮਤ ਲਈ ਡੁੱਲਿਆ, ਉਹਨਾਂ ਦੀਆਂ ਸ਼ਹਾਦਤਾਂ ਜਿਹੜੀਆਂ ਹੋਈਆਂ ਨੇ ਉਹਨਾਂ ਦੀਆਂ ਤਸਵੀਰਾਂ ਜ਼ਰੂਰ ਲੱਗਣੀਆਂ ਚਾਹੀਦੀਆਂ ਸੀ। ਜੀ ਬਿਲਕੁਲ ਪੰਜੋਲੀ ਸਾਹਿਬ, ਮੇਰਾ ਜਿਹੜਾ ਸਵਾਲ ਸੀਗਾ ਉਹ ਇਹ ਅਸੀਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ ਮੁਬਾਰਕਬਾਦ ਦਿੱਤੀ ਹੈ ਤੁਹਾਨੂੰ ਵੀ ਤੇ SGPC ਨੂੰ ਇਸ ਕਦਮ ਦੇ ਲਈ, ਤੇ ਨਾਲ ਹੀ ਕਿ ਜਿਹੜਾ ਅਕਾਲੀ ਦਲ ਦਾ ਸਟੈਂਡ ਹੈਗਾ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਉਹ ਕਿਤੇ ਨਾ ਕਿਤੇ ਪੰਥਕ ਏਜੰਡੇ ਵੱਲ ਮੁੜਦਾ ਨਜ਼ਰ ਆਉਂਦਾ, ਤਾਂ ਕੀ ਇਹ ਦੇਖਿਆ ਜਾ ਸਕਦਾ ਹੈ ਵੀ ਅਕਾਲੀ ਦਲ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਜਿਹੜਾ ਉਹਨਾਂ ਦੀ ਪੰਥਕ ਏਜੰਡੇ ਵੱਲ ਵਾਪਸੀ ਹੋ ਰਹੀ ਹੈ, ਕੀ ਇਹਨੂੰ ਇਹ ਗੱਲ ਸਮਝੀ ਜਾ ਸਕਦੀ ਹੈ ਜਾਂ ਨਹੀਂ? ਦੇਖੋ, ਇੱਕ ਗੱਲ ਬੜੀ ਸਪਸ਼ਟ ਹੈ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜੀ ਹੋਂਦ ਹੈ, ਜਿਹੜੀ ਉਹਦੀ ਜ਼ਿੰਦਗੀ ਹੈ, ਉਹ ਕੇਵਲ ਤੇ ਕੇਵਲ ਇਸੇ ਵਿੱਚ ਹੈ ਜੇ ਉਹ ਪੰਥਕ ਏਜੰਡੇ ਦੇ ਉੱਤੇ ਕੰਮ ਕਰਦੀ ਹੈ। ਜੇ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਏਜੰਡੇ ਤੇ ਕੰਮ ਨਾ ਕੀਤਾ ਜਾਂ ਇਹਦੇ ਤੇ ਆਪਣੀ ਵਾਪਸੀ ਨਾ ਕੀਤੀ, ਇਹਦੀ ਪਹਿਰੇਦਾਰੀ ਸਹੀ ਨਾ ਕੀਤੀ, ਤਰਜਮਾਨੀ ਨਾ ਕੀਤੀ ਪੰਥਕ ਭਾਵਨਾਵਾਂ ਦੀ, ਪੰਥਕ ਜਜ਼ਬਾਤਾਂ ਦੀ, ਪੰਥਕ ਇਸ਼ੂਆਂ ਉੱਤੇ ਸ਼੍ਰੋਮਣੀ ਅਕਾਲੀ ਦਲ ਆ ਕੇ ਲੜਿਆ ਨਾ, ਖੜਿਆ ਨਾ, ਤਾਂ ਇਹ ਮਤਲਬ ਜਿਹੜੀ ਇਹਦੀ ਹੋਂਦ ਹੈ ਉਹ ਤਾਂ ਮੁੱਕੇ ਜ਼ਿੰਦਗੀ ਵੀ ਮੁੱਕ ਜਾਏਗੀ ਨਾਲ ਦੀ ਨਾਲ। ਇਸ ਲਈ ਮੈਂ ਸਮਝਦਾ ਕਿ ਪਿਛਲੇ ਲੰਮੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇਹ ਸੱਚ ਹੈ ਕਿ ਪੰਥਕ ਏਜੰਡੇ ਨੂੰ ਤਲਾਂਜਲੀ ਦਿੱਤੀ ਹੋਈ ਸੀ, ਜਿਸ ਕਾਰਨ ਪੰਥ ਦਾ ਬਹੁਤ ਵੱਡਾ ਹਿੱਸਾ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ਗੀ ਪ੍ਰਗਟ ਕਰਦਾ ਰਿਹਾ ਸੀ ਔਰ ਕਰਦਾ ਸੀ ਕਿ ਇਹ ਜਿਹੜੀ ਜਥੇਬੰਦੀ ਹੈ ਇਹ ਪੰਥ ਦੀ ਨਾ ਹੋ ਕੇ ਗੈਰ ਪੰਥਕ ਧਿਰ ਬਣ ਕੇ ਰਹੇਗੀ। ਇਸ ਕਿਸਮ ਦੀਆਂ ਭਾਵਨਾਵਾਂ ਸਿੱਖ ਸੰਗਤਾਂ ਦੇ ਹਿਰਦਿਆਂ ਵਿੱਚ ਸੀਗੀਆਂ ਔਰ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜੇ ਪੰਜਾਬ ਦੀਆਂ ਜਿਹੜੀਆਂ ਇਹ ਅਸੈਂਬਲੀ ਦੀਆਂ ਚੋਣਾਂ ਹੋਈਆਂ ਨੇ, ਜੇ ਇਹਨਾਂ ਚੋਣਾਂ ਦੇ ਦੌਰਾਨ ਕਿਤੇ ਉਹ ਸਹੀ 2-3 ਸਾਲ ਪਹਿਲਾਂ ਪੰਥਕ ਏਜੰਡੇ ਦੇ ਉੱਤੇ ਕੰਮ ਕਰਦੇ ਤਾਂ ਸ਼ਾਇਦ ਅੱਜ ਜੇ ਮਤਲਬ ਜਿੱਤਦੇ ਨਾ ਤਾਂ ਕਮ ਸੇ ਕਮ ਤੀਜੇ ਥਾਂ ਦੇ ਉੱਤੇ ਸ਼ਾਇਦ ਉਹ ਨਾ ਆਉਂਦੇ। ਤੇ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਭਵਿੱਖ ਉਜਲਾ ਰੱਖਣ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਪੰਥਕ ਏਜੰਡੇ ਉੱਤੇ ਕੰਮ ਕਰਨ ਦਾ ਯਤਨ ਕਰਨ। ਜੀ ਬਿਲਕੁਲ ਪੰਜੋਲੀ ਸਾਹਿਬ, ਜਿੱਥੇ ਤੱਕ ਤੁਸੀਂ ਅਕਾਲੀ ਦਲ ਦੀ ਹੋਂਦ ਦੀ ਗੱਲ ਕੀਤੀ ਹੈ, ਕਿਤੇ ਨਾ ਕਿਤੇ ਤੁਹਾਡੀ ਗੱਲ ਵੀ ਸਹੀ ਜਾਪਦੀ ਹੈ, ਕਿਉਂਕਿ 1966 ਤੋਂ ਜਦੋਂ ਦਾ ਪੰਜਾਬੀ ਸੂਬਾ ਪੰਜਾਬ ਹੋਂਦ ਦੇ ਵਿੱਚ ਆਇਆ, ਉਦੋਂ ਤੋਂ ਇਹ ਪਹਿਲੀ ਵਾਰ ਹੋਵੇਗਾ ਕਿ ਮੁੱਖ ਜਿਹੜੀ ਵਿਰੋਧੀ ਧਿਰ ਹੈ ਉਹ ਨਾ ਹੋ ਕੇ ਅਕਾਲੀ ਦਲ ਤੀਜੇ ਨੰਬਰ ਤੇ ਗਿਆ। ਸੋ ਜੇ ਅਸੀਂ ਵਾਪਸ ਸ਼ਹੀਦੀ ਗੈਲਰੀ ਦੀ ਗੱਲ ਕਰੀਏ ਤਾਂ ਖਾਸ ਤੌਰ ਤੇ ਡਾਇਸਪੋਰਾ ਦੇ ਵਿੱਚੋਂ ਇਹ ਮੰਗ ਉੱਠਦੀ ਹੈ ਕਿ ਜਿਹੜੀ ਗੈਲਰੀ ਬਣਦੀ ਹੈ ਜਾਂ ਉੱਥੇ ਜਿਹੜੀਆਂ ਤਸਵੀਰਾਂ ਲੱਗਣਗੀਆਂ ਉਹਨਾਂ ਦੇ ਨਾਲ ਉਹਨਾਂ ਦੀਆਂ ਡਿਟੇਲਸ ਵੀ ਲੱਗਣੀਆਂ ਚਾਹੀਦੀਆਂ ਨੇ, ਤਾਂ ਕਿ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਉੱਥੇ ਜਾ ਕੇ ਦੇਖਦੀ ਹੈ ਉਹ ਇਕੱਲੀਆਂ ਤਸਵੀਰਾਂ ਨਾ ਹੋਣ, ਉਹਦੇ ਵਿੱਚੋਂ ਨਜ਼ਰ ਵੀ ਆਵੇ ਵੀ ਇੱਥੇ ਕੀ ਹੋਇਆ ਸੀ, ਕਿਉਂ ਹੋਇਆ ਸੀ, ਤੇ ਜਿਹੜੇ ਸ਼ਹੀਦ ਹੋਏ ਨੇ ਉਹ ਕੌਣ ਸਨ, ਉਹਨਾਂ ਬਾਰੇ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਹੈ ਉਹ ਮਿਲ ਸਕੇ ਤੇ ਜਿਹੜੀ ਅਗਲੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਉਹਨਾਂ ਤੱਕ ਉਹ ਜਾਣਕਾਰੀ ਪਹੁੰਚ ਸਕੇ। ਸੋ ਕੀ ਅਸੀਂ ਇਹ ਆਸ ਕਰ ਸਕਦੇ ਹਾਂ ਵੀ ਜਿਹੜੀ ਇਹ ਫੋਟੋਆਂ ਲਗਾਈਆਂ ਜਾਣਗੀਆਂ ਇਹ ਇੱਕ ਮਿਊਜ਼ੀਅਮ ਦੀ ਤਰਜ਼ ਤੇ ਹੋਊਗਾ, ਇੱਕ ਜਿਹੜਾ ਸਾਰਾ ਸੈਟਅਪ ਹੋਊਗਾ, ਜਾਂ ਇਹਦਾ ਕੀ ਤੁਸੀਂ ਇਸ ਬਾਰੇ ਕਹਿਣਾ ਚਾਹੋਗੇ? ਦੇਖੋ, ਗੱਲ ਇਸ ਤਰ੍ਹਾਂ ਵੀ ਜੇ ਤਸਵੀਰ ਦੇ ਨਾਲ ਉਹਨਾਂ ਦੀ ਬਰੀਫ ਹਿਸਟਰੀ ਨਹੀਂ ਲੱਗਦੀ ਕਿ ਇਹ ਬੰਦਾ ਇਹ ਫਲਾਣਾ ਸਿੰਘ ਹੈ, ਫਲਾਣੇ ਦਾ ਪੁੱਤਰ ਹੈ, ਇਹਦਾ ਫਲਾਣਾ ਪਿੰਡ ਹੈ, ਇਹਦੀ ਆ ਸੇਵਾ, ਇਹਦੀ ਕੁਰਬਾਨੀ ਹੈ, ਜੇ ਉਹਦਾ ਜ਼ਿਕਰ ਨਹੀਂ ਕੀਤਾ ਜਾਂਦਾ ਮਤਲਬ ਕੱਲੇ ਦੀ ਤਸਵੀਰ ਦੇ ਨਾਲ, ਫਿਰ ਮੈਂ ਸਮਝਦਾ ਕਿ ਇਹ ਉਹਨਾਂ ਦੀ ਯਾਦਗਾਰ ਬਣਾਉਣ ਦਾ ਜਾਂ ਤਸਵੀਰਾਂ ਲਾਉਣ ਦਾ ਕਾਰਜ ਬਹੁਤ ਅਧੂਰਾ ਹੈ। ਜੀ ਬਿਲਕੁਲ ਖੁਸ਼ੀ ਹੈ ਕਿ ਦਲ ਖਾਲਸਾ ਨਾਂ ਦੀ ਜਿਹੜੀ ਜਥੇਬੰਦੀ ਹੈ ਸਿੱਖ ਪੰਥ ਦੀ, ਭਾਵੇਂ ਉਹ ਬਹੁਤ ਛੋਟੀ ਜਥੇਬੰਦੀ ਹੈ, ਉਹਨੇ ਇੱਕ ਵੱਡਾ ਕਾਰਜ ਕੀਤਾ ਕਿ ਜਿੰਨੇ ਵੀ ਮਤਲਬ ਦਰਬਾਰ ਸਾਹਿਬ ਦੇ ਅੰਦਰ ਸਿੰਘ ਸ਼ਹੀਦ ਹੋਏ ਉਹਨਾਂ ਸਾਰਿਆਂ ਦੀਆਂ ਤਸਵੀਰਾਂ, ਉਹਨਾਂ ਦੇ ਪਰਿਵਾਰ ਦੀ ਹਿਸਟਰੀ, ਬਰੀਫ ਹਿਸਟਰੀ ਜਿਹੜੀ ਹੈ ਉਹਨਾਂ ਨੇ ਇਕੱਠੀ ਕੀਤੀ ਹੋਈ ਹੈ। 2 ਵੋਲੀਅਮ ਦੇ ਵਿੱਚ ਉਹਨਾਂ ਨੇ 2 ਕਿਤਾਬਾਂ ਉਹਨਾਂ ਨੇ ਮਤਲਬ ਤਿਆਰ ਕੀਤੀਆਂ ਹੋਈਆਂ ਨੇ ਔਰ ਉਹਨਾਂ ਨੇ ਕੱਲ ਆਫਰ ਵੀ ਕੀਤੀ ਹੈ ਸ਼੍ਰੋਮਣੀ ਕਮੇਟੀ ਨੂੰ ਕਿ ਇਹ ਕਾਰਜ ਸਾਡੇ ਹਵਾਲੇ ਕੀਤਾ ਜਾਵੇ, ਸਾਡੇ ਕੋਲੇ ਸਾਰੀ ਡਿਟੇਲ ਪਈ ਹੈ।
ਤੇ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ। ਭਾਵੇਂ ਇੱਕ ਪਾਸੇ ਇਕੱਲੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਬਰੀਫ ਮਤਲਬ ਜਿਹੜੀ ਆ ਉਹ ਦਰਦਨਾਕ ਖਾਕਾ ਜਿਹੜਾ ਉਹਦਾ ਜ਼ਿਕਰ ਕੀਤਾ ਜਾਣਾ ਚਾਹੀਦਾ, ਪਰ ਜਿੰਨੀਆਂ ਵੀ ਤਸਵੀਰਾਂ ਲੱਗਣ ਉਹਨਾਂ ਵਿੱਚ ਬਰੀਫ ਉਹਨਾਂ ਦਾ ਨਾਂ ਜ਼ਰੂਰ ਮਤਲਬ ਉਹਨਾਂ ਦੀ ਹਿਸਟਰੀ ਉਹ ਲਾਉਣੀ ਚਾਹੀਦੀ ਹੈ। ਜੇ ਉਹ ਨਹੀਂ ਲਾਈ ਜਾਂਦੀ ਤੇ ਇਹ ਕਾਰਜ ਬਹੁਤ ਅਧੂਰਾ ਹੋਇਆ। ਫਿਰ ਇਹ ਮਤਲਬ ਮੈਂ ਸਮਝਦਾ ਕਿ ਉਹ ਉਸ ਤਰ੍ਹਾਂ ਦਾ ਨਹੀਂ ਹੈ ਕਿ ਜਿਸ ਤਰ੍ਹਾਂ ਦੀ ਵੱਡੀ ਸ਼ਹਾਦਤ ਉਹਨਾਂ ਨੇ ਦਿੱਤੀ ਹੈ। ਜੀ ਬਿਲਕੁਲ ਪੰਜੋਲੀ ਸਾਹਿਬ, ਅਸੀਂ ਵੀ ਆਸ ਕਰਦੇ ਹਾਂ ਕਿ ਇਸ ਲਾਈਨ ਦੇ ਉੱਪਰ ਜਿਹੜਾ ਕੰਮ ਹੋਊਗਾ ਤੇ SGPC ਵੱਲੋਂ ਇਹ ਕਦਮ ਜਿਹੜਾ ਉਹ ਇਸੇ ਹਿਸਾਬ ਨਾਲ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਚੁੱਕਿਆ ਜਾਊਗਾ। ਤੇ ਜੇ ਅਸੀਂ ਪੰਜੋਲੀ ਸਾਹਿਬ ਅਗਲੇ ਇਸ਼ੂ ਦੀ ਗੱਲ ਕਰੀਏ ਤਾਂ ਸਿਆਸਤ ਤੇ ਧਰਮ ਦੀ ਗੱਲ ਹੁੰਦੀ ਹੈ। ਆਮ ਤੌਰ ਤੇ ਸਿੱਖ ਧਰਮ ਦੇ ਵਿੱਚ ਸਿਆਸਤ ਤੇ ਧਰਮ ਨਾਲ ਚੱਲਦੇ ਨੇ, ਪਰ ਜਦੋਂ ਅਸੀਂ ਬਾਕੀ ਧਰਮਾਂ ਦੀ ਗੱਲ ਕਰਦੇ ਹਾਂ ਜਾਂ ਇੰਡੀਆ ਦੇ ਵਿੱਚ ਬਾਕੀ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਉਹ ਇਹਨਾਂ ਨੂੰ ਵੱਖਰੇ ਰੱਖ ਕੇ ਦੇਖਦੇ ਨੇ। ਤਾਂ ਹਾਲ ਹੀ ਦੇ ਵਿੱਚ ਗਿਆਨੀ ਗੁਰਬਚਨ ਸਿੰਘ ਦਾ ਬਿਆਨ ਸਾਹਮਣੇ ਆਇਆ ਸੀ, ਜਿਨ੍ਹਾਂ ਨੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਇਹ ਕਿਹਾ ਕਿ ਤੁਸੀਂ ਅਕਾਲੀ ਦਲ ਦੇ ਜਿਹੜੇ ਧਰਨੇ ਹੈਗੇ ਆ ਉਹਨਾਂ ਤੋਂ ਦੂਰੀ ਬਣਾ ਕੇ ਰੱਖੋ, ਜਿਹੜਾ ਤੁਹਾਡਾ ਕਾਰਜਕਾਲ ਹੈ ਤੇ ਤੁਹਾਡਾ ਜਿਹੜਾ ਦਾਇਰਾਕਾਰ ਹੈ ਉਹ SGPC ਤੱਕ ਹੀ ਸੀਮਤ ਹੋਣਾ ਚਾਹੀਦਾ। ਹਾਲਾਂਕਿ SGPC ਨੇ ਕਿਰਪਾਲ ਸਿੰਘ ਬਡੂੰਗਰ ਦੀ ਬੈਕ ਤੇ ਆਏ ਨੇ ਤੇ ਉਹਨਾਂ ਨੂੰ ਡਿਫੈਂਡ ਕੀਤਾ। ਸੋ ਤੁਸੀਂ ਕੀ ਇਸ ਬਾਰੇ ਕਹਿਣਾ ਚਾਹੋਗੇ, ਜਿਹੜੀ ਇਹ ਸਾਰੀ ਕਸ਼ਮਕਸ਼ ਚੱਲ ਰਹੀ ਹੈ, ਜਾਂ ਇਹਦੇ ਵਿੱਚੋਂ ਤੁਸੀਂ ਕੋਈ ਹੋਰ ਪਿੱਛੇ ਪੋਲੀਟੀਕਲ ਏਜੰਡਾ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਗਿਆਨੀ ਗੁਰਬਚਨ ਸਿੰਘ ਜੀ ਦਾ ਇਹ ਬਿਆਨ ਜਿਹੜਾ ਗੈਰ ਸਿਧਾਂਤਕ ਬਿਆਨ ਹੈ, ਬਹੁਤ ਗਲਤ ਬਿਆਨ ਹੈ। ਉਹਨਾਂ ਨੇ ਮਤਲਬ ਜਿਹੜਾ ਖਾਲਸਾ ਪੰਥ ਦਾ ਮੀਰੀ ਪੀਰੀ ਦਾ ਸਿਧਾਂਤ ਹੈ ਉਹਦੇ ਵਿਰੁੱਧ ਸਟੇਟਮੈਂਟ ਦਿੱਤੀ ਹੈ, ਜਿਹੜੀ ਉਹਨਾਂ ਨੂੰ ਨਹੀਂ ਸੀ ਦੇਣੀ ਚਾਹੀਦੀ। ਤੁਸੀਂ ਹਰ ਸਿੱਖ ਜਦੋਂ ਦਰਬਾਰ ਸਾਹਿਬ ਦੇ ਮਤਲਬ 4 ਦਰਵਾਜ਼ੇ ਨੇ, 4 ਦਰਵਾਜ਼ਿਆਂ ਵਿੱਚੋਂ ਸਿੱਖ ਕਿਸੇ ਵੀ ਦਰਵਾਜ਼ੇ ਵਿੱਚ ਐਂਟਰੀ ਹੁੰਦਾ ਤਾਂ ਉਹ ਘੁੰਮ ਕੇ ਆ ਕੇ ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕਣ ਨਹੀਂ ਜਾਂਦਾ, ਪਹਿਲਾਂ ਹਰਿਮੰਦਰ ਸਾਹਿਬ ਤੇ ਮੱਥਾ ਟੇਕਦਾ। ਕੋਈ ਵੀ ਸਿੱਖ ਵੱਡੇ ਤੋਂ ਵੱਡਾ ਜੇ ਅਕਾਲ ਤਖ਼ਤ ਤੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਟੀ ਦੇ ਵਿਚਕਾਰ ਖੜਾ ਹੋਵੇ ਤੇ ਉਹਦੇ ਮਨ ਦੀ ਭਾਵਨਾ ਅਕਾਲ ਤਖ਼ਤ ਤੇ ਮੱਥਾ ਟੇਕਣ ਦੀ ਪਹਿਲ ਦੀ ਹੋਵੇ, ਪਰ ਕਦੇ ਨਹੀਂ ਟੇਕੇਗਾ, ਪਹਿਲਾਂ ਹਰਿਮੰਦਰ ਸਾਹਿਬ ਟੇਕੇਗਾ। ਸਿੱਖ ਜਿਹੜਾ ਉਹ ਧਰਮ ਨੂੰ ਸਭ ਤੋਂ ਉੱਚਾ ਪ੍ਰਵਾਨ ਕਰਦਾ। ਦੂਸਰੀ ਗੱਲ ਜਿਹੜੀ ਹੈ, ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੱਡ ਗ੍ਰੰਥੀ ਸਿੰਘ ਤਾਬਿਆ ਬਹਿੰਦਾ ਹੈ, ਉਹਨੂੰ ਦਰਬਾਰ ਸਾਹਿਬ ਦਾ ਜਿਹੜਾ ਮਤਲਬ ਗ੍ਰੰਥੀ ਸਿੰਘ ਹੈ ਉਹ ਤਾਬਿਆ ਬੈਠਾ ਆਰਾਮ ਨਾਲ ਦਿਖਦਾ ਹੈ, ਲੇਕਿਨ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਗ੍ਰੰਥੀ ਸਿੰਘ ਨਹੀਂ ਦਿਖਦਾ। ਸਿਰਫ ਇਸ ਕਰਕੇ ਜੇ ਰਾਜਨੀਤੀ ਨੇ ਧਰਮ ਵੱਲ ਵੇਖਣਾ ਹੁੰਦਾ। ਨਿਸ਼ਾਨ ਸਾਹਿਬ 2 ਜਿਹੜੇ ਗੁਰੂ ਸਾਹਿਬ ਜੀ ਨੇ ਲਾਏ, ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਦਾ ਨਿਸ਼ਾਨ ਸਾਹਿਬ 2 ਫੁੱਟ ਨੀਵਾਂ ਤੇ ਹਰਿਮੰਦਰ ਸਾਹਿਬ ਵਾਲੇ ਪਾਸੇ ਦਾ 2 ਫੁੱਟ ਉੱਚਾ, ਜਿਹਦਾ ਮਤਲਬ ਸਪਸ਼ਟ ਹੈ ਕਿ ਧਰਮ ਦਾ ਝੰਡਾ ਜਿਹੜਾ ਉਹ ਰਾਜਨੀਤੀ ਨਾਲੋਂ ਕਿਤੇ ਉੱਚਾ ਹੈ। ਤੀਸਰੀ ਗੱਲ, ਜਿਹੜਾ ਕ੍ਰਾਸ ਪਾਦੇ 2 ਨਿਸ਼ਾਨ ਸਾਹਿਬ ਹੋਏ ਨੇ, ਉਹਦਾ ਵੱਡਾ ਕਾਰਨ ਇਹ ਹੈ ਕਿ ਗੁਰੂ ਸਾਹਿਬ ਜੀ ਨੇ ਸਿਧਾਂਤ ਦਿੱਤਾ ਸੀ ਕਿ ਧਰਮ ਤੇ ਰਾਜਨੀਤੀ ਰਲਕੱਟ ਵੀ ਨਹੀਂ ਹੋਣੀ ਚਾਹੀਦੀ, ਤੇ ਲੇਕਿਨ ਧਰਮ ਤੇ ਰਾਜਨੀਤੀ 'ਚ ਇੰਨੀ ਦੂਰੀ ਵੀ ਨਹੀਂ ਹੋਣੀ ਚਾਹੀਦੀ ਕਿ ਧਰਮ ਵੀ ਹੋਣੀ ਰਾਜਨੀਤੀ ਹਿਟਲਰਸ਼ਾਹੀ ਤੇ ਚੰਗੇਜ਼ਸ਼ਾਹੀ ਦਾ ਰੂਪ ਧਾਰਨ ਕਰ ਜਾਵੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਸੀ ਕਿ ਧਰਮੀ ਮਨੁੱਖ ਕਿਰਤੀ ਹੋਏਗਾ, ਧਰਮੀ ਮਨੁੱਖ ਦੇ ਅੰਦਰ ਸਹਿਣਸ਼ੀਲਤਾ ਹੋਏਗੀ, ਧਰਮੀ ਮਨੁੱਖ ਸਰਬੱਤ ਦੇ ਭਲੇ ਦੀ ਗੱਲ ਕਰੇਗਾ, ਧਰਮੀ ਮਨੁੱਖ ਜਿਹੜਾ ਸੀ ਉਹ ਆਪਣਾ ਬਰਾਨ ਬਗਾਨਾ ਸਾਂਝੇ ਦੀ ਮਹਾਨ ਪਵਿੱਤਰ ਵਿਚਾਰਧਾਰਾ ਦੀ ਪਹਿਰੇਦਾਰੀ ਕਰੇਗਾ। ਇਸ ਕਰਕੇ ਮੈਂ ਸਮਝਦਾ ਕਿ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਗਏ ਧਰਨਿਆਂ ਵਿੱਚ ਸ਼ਾਮਲ ਹੋ ਕੇ ਕੋਈ ਗੁਸਤਾਖੀ ਨਹੀਂ ਕੀਤੀ, ਉਹਦਾ ਫੈਸਲਾ ਮੇਰੀ ਸਟੇਟਮੈਂਟ ਵੀ ਆਈ ਹੈ, ਮੈਂ ਉਹਦੀ ਪ੍ਰੋੜਤਾ ਵੀ ਕੀਤੀ ਉਹਨਾਂ ਦੇ ਫੈਸਲੇ ਦੀ। ਦੇਖੋ, ਜਿੰਨੇ ਵੀ ਧਰਨੇ ਲੱਗੇ, ਭਾਵੇਂ ਧਰਨਿਆਂ ਵਿੱਚ ਅਕਾਲੀਆਂ ਦੀ ਰਾਜਨੀਤੀ ਹੋ ਸਕਦੀ ਹੈ ਕਿਸੇ ਤਰ੍ਹਾਂ ਦੀ। ਮੈਂ ਵੀ ਇਸ ਗੱਲ ਲਈ ਸਹਿਮਤ ਹਾਂ ਕਿ ਅਮਰਿੰਦਰ ਸਿੰਘ ਨੂੰ ਹਲੇ 2-2.5 ਮਹੀਨੇ ਹੋਏ ਨੇ, 2-2.5 ਮਹੀਨਿਆਂ ਵਿੱਚ ਕੋਈ ਜਾਦੂ ਦੀ ਛੜੀ ਨਹੀਂ ਅਮਰਿੰਦਰ ਸਿੰਘ ਕੋਲ ਕਿ ਪੰਜਾਬ ਦੀ ਕਾਇਆ ਕਲਪ ਕਰ ਦੇਵੇ। ਲੇਕਿਨ ਅਕਾਲੀਆਂ ਦੀ ਰਾਜਨੀਤੀ ਭਾਵੇਂ ਹੋ ਸਕਦੀ ਹੋਵੇ, ਪਰ ਉਹ ਇਸ਼ੂ ਜਿਹੜੇ ਸਨ ਉਹ ਸਾਰੇ ਦੇ ਸਾਰੇ ਇਸ਼ੂ ਲੋਕਾਂ ਦੇ ਨੇ, ਪਬਲਿਕ ਦੇ ਨੇ, ਲੋਕਾਂ ਦੇ ਦੁੱਖਾਂ ਸੁੱਖਾਂ ਦੀ ਕਹਾਣੀ ਹੈ। ਤੇ ਉਹ ਸਾਰੀ ਕਹਾਣੀ ਜਿਹੜੀ ਹੈ ਉਹਦਾ ਆਪਣੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਜਿਹੜਾ ਹੈ, ਸ਼੍ਰੋਮਣੀ ਕਮੇਟੀ ਸਰਬੱਤ ਦੇ ਭਲੇ ਦੀ ਸੰਸਥਾ, ਇਕੱਲੇ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਲਈ ਬਲਕਿ ਚੈਰੀਟੇਬਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨੇ ਨੇ। ਇਸ ਕਰਕੇ ਮੈਂ ਸਮਝਦਾ ਕਿ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਬਿਲਕੁਲ ਦਰੁਸਤ ਸੀ ਔਰ ਜਥੇਦਾਰ ਅਕਾਲ ਤਖ਼ਤ ਦਾ ਫੈਸਲਾ ਬਿਲਕੁਲ ਗਲਤ ਹੈ, ਬਿਲਕੁਲ ਗਲਤ ਹੈ।
ਜੀ ਪੰਜੋਲੀ ਸਾਹਿਬ, ਜਿਵੇਂ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਵੀ ਇਹਦੇ ਤੇ ਪ੍ਰਤੀਕਰਮ ਦਿੱਤਾ ਸੀਗਾ, ਜਦੋਂ ਜਵਾਬ ਦਿੱਤਾ ਸੀ ਤਾਂ ਉਹਨਾਂ ਨੇ ਵੀ ਡਿਫੈਂਡ ਕੀਤਾ ਸੀ ਤੇ ਜਥੇਦਾਰ ਟੌੜਾ ਦੀ ਐਗਜ਼ਾਮਪਲ ਦਿੰਦਿਆਂ ਤੇ ਜਥੇਦਾਰ ਤੁਰ ਦੀ ਐਗਜ਼ਾਮਪਲ ਦਿੰਦਿਆਂ ਉਹਨਾਂ ਨੇ ਕਿਹਾ ਸੀ ਵੀ ਪਹਿਲਾਂ ਵੀ ਇਹ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਵੀ ਮੈਂ ਕੋਈ ਨਵੀਂ ਜਿਹੜੀ ਹੈ ਉਹ ਨਵੇਂ ਰਾਹ ਦੀ ਸ਼ੁਰੂਆਤ ਕੀਤੀ ਹੋਵੇ। ਤਾਂ ਕੀ ਜਿਹੜਾ ਜਦੋਂ ਨਾਲੇ ਅਸੀਂ ਜਦੋਂ ਅਕਾਲ ਗਿਆਨੀ ਗੁਰਬਚਨ ਸਿੰਘ ਨੂੰ ਦੇਖਦੇ ਹਾਂ ਤੇ ਉਹ ਬਾਦਲਾਂ ਦੇ ਹੁਕਮਾਂ ਦੇ ਉੱਪਰ ਹੀ ਉਹਨਾਂ ਦੀ ਜੋ ਹੁੰਦੀ ਹੈ ਵੀ ਉਹ ਫੁੱਲ ਚੜਾਉਣ ਦੀ ਜਿਹੜੀ ਗੱਲ ਇੱਕ ਸੰਗਤਾਂ ਦੇ ਵਿੱਚ, ਸਿੱਖ ਸੰਗਤਾਂ ਦੇ ਵਿੱਚ ਬਣੀ ਹੋਈ ਹੈ, ਸੋ ਕੀ ਇਹਨੂੰ ਇੱਦਾਂ ਦੇਖਿਆ ਜਾ ਸਕਦਾ ਹੈ ਵੀ ਇਹ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਟੋਕਣ ਦੇ ਲਈ ਜਾਂ ਉਹਨਾਂ ਨੂੰ ਕੱਟਣ ਦੇ ਲਈ ਇਹ ਬਾਦਲਾਂ ਵੱਲੋਂ ਹੀ ਇਹ ਆਰਡਰ ਹੋਇਆ ਹੋਵੇ ਕਿ ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ ਇੱਦਾਂ ਦੀ ਹਦਾਇਤ ਦੇਣ? ਦੇਖੋ, ਮੈਨੂੰ ਇਹ ਤਾਂ ਪਤਾ ਨਹੀਂ ਕਿ ਇਹਦੇ ਪਿੱਛੇ ਕੋਈ ਭਾਵਨਾ ਕੀ ਹੋ ਸਕਦੀ ਹੈ, ਪਰ ਇੱਕ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਜਿਹੜਾ ਸੀ ਅਕਾਲੀ ਦਲ ਦੇ ਧਰਨਿਆਂ ਵਿੱਚ, ਉਹਨਾਂ ਦਾ ਇੱਕ ਬੜਾ ਵੱਡਾ ਫਰਕ ਇਹ ਸੀ ਕਿ ਟੌੜਾ ਇਹ ਨਹੀਂ ਸੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੇ ਧਰਨਿਆਂ ਵਿੱਚ ਸ਼ਾਮਲ ਹੋਏਗੀ। ਟੌੜਾ ਸਾਹਿਬ ਇਹ ਕਹਿੰਦੇ ਹੁੰਦੇ ਸੀ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਗਏ ਧਰਨਿਆਂ ਵਿੱਚ ਸ਼ਾਮਲ ਹੋਵਾਂਗਾ। ਉਹ ਵਿਅਕਤੀਗਤ ਰੂਪ ਦੇ ਵਿੱਚ ਆਪਣੇ ਆਪ ਕਰਦੇ ਸੀ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਸ਼ਾਮਲ ਹੋਣ ਦੀ ਕਦੇ ਗੱਲ ਨਹੀਂ ਸੀ ਕੀਤੀ। ਉਹਦਾ ਕਾਰਨ ਵੱਡਾ ਇਹ ਸੀ ਕਿ ਉਹਨਾਂ ਦੇ ਉਹ ਸੋਚਦੇ ਸੀ ਕਿ ਮੈਂ ਸ਼ਾਮਲ ਹੋਵਾਂਗਾ, ਮੈਂ ਇਹ ਐਲਾਨ ਕਰਾਂਗਾ ਕਿ ਸ਼੍ਰੋਮਣੀ ਕਮੇਟੀ ਸ਼ਾਮਲ ਹੋਏਗੀ ਤਾਂ ਸਾਰੇ ਮੁਲਾਜ਼ਮ ਜਾਣਗੇ, ਮੈਨੇਜਰ ਜਾਣਗੇ, ਇਹ ਗੱਲ ਚੰਗੀ ਨਹੀਂ ਲੱਗਣੀ। ਉਹ ਕਹਿੰਦੇ ਸੀ ਵੀ ਮੈਂ ਸ਼ਾਮਲ ਹੋਵਾਂਗਾ ਤੇ ਜਦੋਂ ਸ਼ਾਮਲ ਹੁੰਦੇ ਸੀ ਆਪਣੀ ਗੱਡੀ ਗੁਰਦੁਆਰਾ ਦੂਖਨਿਵਾਰਨ ਸਾਹਿਬ ਖੜੀ ਕਰ ਦਿੰਦੇ ਸੀ ਤੇ ਕਿਸੇ ਦੀ ਪ੍ਰਾਈਵੇਟ ਗੱਡੀ ਦੇ ਵਿੱਚ ਧਰਨੇ 'ਤੇ ਜਾਂਦੇ ਸੀ। ਜਦੋਂ ਇਲੈਕਸ਼ਨ ਹੁੰਦੀ ਸੀ ਉਦੋਂ ਗੱਡੀਆਂ ਅੰਮ੍ਰਿਤਸਰ ਭੇਜ ਦਿੰਦੇ ਸੀ, ਪ੍ਰਾਈਵੇਟ ਗੱਡੀ 'ਚ ਇਲੈਕਸ਼ਨ ਕੰਪੇਨ ਕਰਦੇ ਸੀ। ਦੇਖੋ, ਟੌੜਾ ਸਾਹਿਬ ਇਸ ਗੱਲੋਂ ਬਹੁਤ ਸੁਚੇਤ ਰਹੇ ਨੇ, ਉਹਨਾਂ ਬੜੇ ਚਤੰਨ ਰਹੇ ਤੇ ਉਹਨਾਂ ਨੇ ਕਦੇ ਏਦਾਂ ਦੀ ਹਰਕਤ ਕਦੇ ਨਹੀਂ ਸੀ, ਮਤਲਬ ਕਦੇ ਵੀ ਗਲਤੀ ਨਹੀਂ ਸੀ ਕੀਤੀ। ਜਿੱਥੋਂ ਤੱਕ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦਾ ਸਵਾਲ ਹੈ, ਬਡੂੰਗਰ ਸਾਹਿਬ ਨੂੰ ਥੋੜਾ ਜਿਹਾ ਕਹਿਣਾ ਇਹ ਚਾਹੀਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਧਰਨਿਆਂ ਵਿੱਚ ਮੈਂ ਸ਼ਾਮਲ ਹੋਵਾਂਗਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸ਼ਾਮਲ ਹੋਣਗੇ। ਇਹ ਨਹੀਂ ਸੀ ਕਹਿਣਾ ਚਾਹੀਦਾ ਸ਼੍ਰੋਮਣੀ ਕਮੇਟੀ ਸ਼ਾਮਲ ਹੋਏਗੀ। ਸ਼੍ਰੋਮਣੀ ਕਮੇਟੀ ਦਾ ਮਤਲਬ ਤਾਂ ਇਹ ਹੈ ਵੀ ਸਾਰੇ ਮੁਲਾਜ਼ਮ ਕਮੇਟੀ ਨੇ ਤੇ ਮੈਂਬਰ ਵੀ ਸ਼੍ਰੋਮਣੀ ਕਮੇਟੀ ਨੇ। ਮੈਂਬਰ ਜ਼ਿਆਦਾਤਰ ਪੋਲੀਟੀਕਲ ਪੋਸਟ ਹੈ, ਕਿਉਂਕਿ ਅਕਾਲੀ ਦਲ ਨੇ ਟਿਕਟ ਦਿੱਤੀ ਹੁੰਦੀ ਹੈ, ਅਕਾਲੀ ਦਲ ਦੀਆਂ ਟਿਕਟਾਂ ਤੇ ਚੋਣਾਂ ਲੜਦੇ ਨੇ, ਉਹ ਅਕਾਲੀ ਦਲ ਦੇ ਇੱਕ ਤਰ੍ਹਾਂ ਹੁੰਦੇ ਨੇ, ਭਾਵੇਂ ਮੈਂਬਰ ਹੋਣ ਭਾਵੇਂ ਪ੍ਰਧਾਨ ਸ਼੍ਰੋਮਣੀ ਕਮੇਟੀ ਹੋਵੇ। ਤੇ ਜਿੱਥੋਂ ਤੱਕ ਗਿਆਨੀ ਗੁਰਬਚਨ ਸਿੰਘ ਦੇ ਮਤਲਬ ਬਿਆਨ ਦਾ ਸਵਾਲ ਹੈ, ਮੈਨੂੰ ਇਹ ਤਾਂ ਨਹੀਂ ਲੱਗਦਾ ਕਿ ਸ਼ਾਇਦ ਵੀ ਗਿਆਨੀ ਗੁਰਬਚਨ ਸਿੰਘ ਨੂੰ ਕਿਸੇ ਨੇ ਪਿੱਛੋਂ ਕਿਹਾ ਹੋ ਤੇ ਪਰ ਜੋ ਉਹਨਾਂ ਨੇ ਬਿਆਨ ਦਿੱਤਾ ਉਹ ਮੰਦਭਾਗਾ ਨਹੀਂ। ਜੀ ਬਿਲਕੁਲ ਪੰਜੋਲੀ ਸਾਹਿਬ, ਜੇ ਹੁਣ ਅਸਲ ਦੇ ਵਿੱਚ ਅੰਤਰਲਾ ਜਿਹੜਾ ਸਾਡਾ ਇਸ਼ੂ ਹੈਗਾ ਸਿੱਖਲੀਗਰ ਸਿੱਖਾਂ ਦਾ, ਉਸ ਬਾਰੇ ਮੈਂ ਤੁਹਾਡੇ ਤੋਂ ਕੋਲੋਂ ਜਾਣਕਾਰੀ ਚਾਹੂੰਗਾ। ਹਾਲਾਂਕਿ ਐਗਜ਼ੈਕਟਿਵ ਮੀਟਿੰਗ ਦੇ ਵਿੱਚ ਵੀ ਇਹ ਜਿਹੜਾ ਇਸ਼ੂ ਹੈ ਉਹ ਵਿਚਾਰਿਆ ਗਿਆ। ਦਰਜਨਾਂ ਸਿੱਖਲੀਗਰ ਸਿੱਖਾਂ ਤੇ ਕੇਸ ਪਏ ਹੋਏ ਨੇ, ਉਹਨਾਂ ਨੂੰ ਜੇਲ੍ਹੀਂ ਡੱਕਿਆ ਹੋਇਆ ਤੇ ਓਵਰਆਲ ਵੀ ਜਦੋਂ ਅਸੀਂ ਪਿਛਲੀ ਵਾਰ ਗੱਲ ਕੀਤੀ ਸੀ ਸਿੱਖਲੀਗਰ ਸਿੱਖਾਂ ਦੀ ਅਪਲਿਫਟਮੈਂਟ ਦੇ ਲਈ SGPC ਵੱਲੋਂ ਕੀ ਕਾਰਜ ਕੀਤਾ ਜਾ ਰਿਹਾ ਹੈ ਜਾਂ ਜੋ ਅਸੀਂ ਪਹਿਲਾਂ ਗੱਲਾਂ ਕੀਤੀਆਂ ਸੀ, ਕੀ ਉਹਦੇ ਤੇ ਕੋਈ ਅਪਡੇਟ ਹੈਗੀ ਹੈ ਤੁਹਾਡੇ ਕੋਲ ਇਸ ਵਕਤ? ਹੈਲੋ, ਹਾਂਜੀ ਪੰਜੋਲੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਹਦੇ ਮਸਲੇ ਸੰਬੰਧੀ ਜੀ ਜਿਹੜੀ ਰਿਪੋਰਟ ਅਸੀਂ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਸੀ, ਉਹ ਰਿਪੋਰਟ ਦੇ ਵਿੱਚ ਅਸੀਂ ਲਿਖਿਆ ਸੀ ਕਿ ਜਿਹੜੇ ਸਿੱਖਲੀਗਰ ਸਿੱਖ ਨੇ ਉਹਨਾਂ ਨਾਲ ਬਿਲਕੁਲ ਇਸ ਸਟੇਜ ਉੱਤੇ ਬੇਇਨਸਾਫੀ ਹੋ ਰਹੀ ਹੈ, ਉਹਨਾਂ ਨਾਲ ਸਿੱਖ ਹੋਣ ਕਰਕੇ ਉਹਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਔਰ ਜਿੱਦਣ ਦੀ ਉੱਥੇ BJP ਦੀ ਸਰਕਾਰ ਹੋਈ ਹੈ ਉਦੋਂ ਦਾ ਇਹ ਜ਼ਿਆਦਾ ਸ਼ੁਰੂ ਹੋਇਆ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੀ ਰਿਪੋਰਟ ਭੇਜੀ ਸੀ ਉਹਦੇ 'ਚ ਪਹਿਲੀ ਗੱਲ ਸਾਡੀ ਇਹ ਸੀ ਕਿ ਜਿਹੜੀਆਂ ਥਾਵਾਂ ਤੇ ਸਿੱਖਲੀਗਰ ਸਿੱਖ ਬੈਠੇ ਨੇ ਪਿਛਲੇ 200 ਸਾਲ, ਉਹਨਾਂ ਨੂੰ ਉਹ ਥਾਵਾਂ ਪਰਮਾਨੈਂਟ ਅਲਾਟ ਕਰਕੇ ਉਹਨਾਂ ਦੇ ਨਾਂ ਕਰਵਾ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਉਹ ਉਹਨਾਂ ਉੱਤੇ ਆਪਣੀਆਂ ਝੁੱਗੀਆਂ ਝੌਂਪੜੀਆਂ ਦੀ ਬਜਾਏ ਆਪਣੇ ਪੱਕੇ ਮਕਾਨ ਪਾ ਲੈਣ। ਦੂਜਾ ਸ਼੍ਰੋਮਣੀ ਕਮੇਟੀ ਨੂੰ ਰਾਏ ਸੀ ਕਿ ਤੁਸੀਂ ਇੱਕ ਡੈਲੀਗੇਸ਼ਨ ਭੇਜ ਕੇ ਜਿਹੜੇ ਸਿੱਖਾਂ ਦੇ ਉੱਤੇ ਮੁਕੱਦਮੇ ਦਰਜ ਕੀਤੇ ਨੇ, 600 ਦੇ ਕਰੀਬ ਮੁਕੱਦਮੇ ਦਰਜ ਨੇ ਜੋ ਤਰੀਕਾਂ ਭੁਗਤਦੇ ਨੇ, 40 ਦੇ ਕਰੀਬ ਐਸੇ ਸਿੱਖ ਨੇ ਜਿਹੜੇ ਅੱਜ ਵੀ ਜੇਲ੍ਹ 'ਚ ਨੇ। ਇਹ ਸ਼੍ਰੋਮਣੀ ਕਮੇਟੀ ਨੇ ਕੱਲ ਪਾਸ ਕੀਤਾ ਇਸ ਗੱਲ ਸੰਬੰਧੀ ਕਿ ਉਹਨਾਂ ਦੇ ਸਾਰੇ ਕੇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੜੇਗੀ। ਇਹ ਫੈਸਲਾ ਸ਼੍ਰੋਮਣੀ ਕਮੇਟੀ ਦਾ ਪ੍ਰਸ਼ੰਸਾਯੋਗ ਹੈ, ਪਰ ਮੇਰੀ ਰਾਏ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਬਡੂੰਗਰ ਸਾਹਿਬ ਨੂੰ ਇੱਕ ਡੈਲੀਗੇਸ਼ਨ ਲੈ ਕੇ ਉੱਥੇ ਦੇ ਮੁੱਖ ਮੰਤਰੀ ਨੂੰ ਮਿਲ ਕੇ ਇਹ ਦੋ ਫੈਸਲੇ ਜਿਹੜੇ ਨੇ ਬਹੁਤ ਜ਼ਰੂਰੀ ਨੇ,
ਇੱਕ ਤਾਂ ਜਿਹੜੇ ਪਟੇ ਉਹਨਾਂ ਦੇ ਨਾਂ ਤੇ ਪਰਮਾਨੈਂਟ ਕਰਵਾਏ ਜਾਣ, ਤੇ ਦੂਜਾ ਇੱਕ ਵਾਰੀ ਕੇਸ ਵਿਡਰਾ ਕਰਾ ਕੇ ਉਹਨਾਂ ਨੂੰ ਕਿਸੇ ਇਸ ਕਿਸਮ ਦੇ ਮਾਨ ਸਨਮਾਨਯੋਗ ਕਿਰਤ ਦੇ ਧੰਦੇ ਵਿੱਚ ਪਾਇਆ ਜਾਣਾ ਚਾਹੀਦਾ, ਜਿਹੜਾ ਮਤਲਬ ਗੈਰ ਕਾਨੂੰਨੀ ਕਿਤੇ ਨਾ ਹੋਵੇ। ਕਿਉਂਕਿ ਹੁਣ ਸਰਕਾਰ ਇਹ ਕਹਿੰਦੀ ਹੈ ਕਿ ਜੀ ਉਹ ਨਜਾਇਜ਼ ਹਥਿਆਰ ਬਣਾਉਂਦੇ ਨੇ, ਅਸਲ ਵਿੱਚ ਉਹ ਰਵਾਇਤੀ ਹਥਿਆਰ ਬਣਾਉਂਦੇ ਨੇ, ਉਦੋਂ ਦੇ ਬਣਾਉਂਦੇ ਨੇ ਜਦੋਂ ਇੱਥੇ ਮੁਗਲਾਂ ਦਾ ਰਾਜ ਸੀ। ਜਦੋਂ ਰਾਜ ਖਤਮ ਕਰਨਾ ਸੀ, ਉਸ ਰਾਜ ਦੇ ਖਿਲਾਫ ਲੜਨਾ ਸੀ, ਉਸ ਰਾਜ ਦੇ ਖਿਲਾਫ ਸ਼ਹਾਦਤਾਂ ਦੇਣੀਆਂ ਸੀ, ਉਦੋਂ ਤਾਂ ਕਹਿੰਦੇ ਹਥਿਆਰ ਬਣਾਉਣੇ ਜਾਇਜ਼ ਸੀਗੇ। ਤੇ ਹੁਣ ਜਦੋਂ ਦੇਸ਼ ਆਜ਼ਾਦ ਹੋ ਗਿਆ, ਬਹੁਗਿਣਤੀ ਕੋਲ ਰਾਜ ਆ ਗਿਆ, ਹੁਣ ਕਹਿੰਦੇ ਗਲਤ ਹੈ। ਇਸ ਕਰਕੇ ਮੈਂ ਇਹ ਸਮਝਦਾ ਕਿ ਸਰਕਾਰ ਨੂੰ ਉਹਨਾਂ ਨੂੰ ਕੰਪਨਸੇਸ਼ਨ ਦੇ ਕੇ ਉਹਨਾਂ ਨੂੰ ਸਾਧਨ ਮੁਹੱਈਆ ਕਰਨੇ ਚਾਹੀਦੇ ਨੇ ਤਾਂ ਕਿ ਉਹ ਆਪਣੇ ਰੁਜ਼ਗਾਰ ਲੱਭ ਸਕਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਉਹਨਾਂ ਦੇ ਹਰ ਪਿੰਡ ਦੇ ਵਿੱਚ ਇੱਕ ਸਿਲਾਈ ਸੈਂਟਰ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਸੈੱਟ ਲੈ ਕੇ ਦੇ ਦੇਣੇ ਚਾਹੀਦੇ ਨੇ ਤਾਂ ਕਿ ਉਹ ਆਪਣਾ ਕੰਮ ਸਭ ਤੋਂ ਵਧੀਆ ਜਾਣਦੇ ਨੇ, ਲੋਹੇ ਦਾ ਕੰਮ ਕਰ ਸਕਣ। ਉਹਨਾਂ ਦੇ ਜਿਹੜੇ ਬੱਚੇ 10ਵੀਂ ਪੜ੍ਹ ਗਏ, +2 ਪੜ੍ਹ ਗਏ, ਉਹਨਾਂ ਨੂੰ ਪੰਜਾਬ ਵਿੱਚ ਲਿਆ ਕੇ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਵਿੱਚ ਉਹਨਾਂ ਨੂੰ ਜਿਹੜੇ ਮਤਲਬ ਜਿਵੇਂ ਆਪਣਾ ਜਿਹੜੀ AC ਠੀਕ ਕਰਨੇ ਨੇ, ਫਰਿੱਜ ਠੀਕ ਕਰਨੇ ਨੇ, ਗੈਸ ਠੀਕ ਕਰਨੀ ਆ, ਇਹੋ ਜਿਹੇ ਛੋਟੇ ਜਿਹੜੇ ਧੰਦੇ ਨੇ ਟੈਕਨੀਕਲ, ਇਹਨਾਂ ਨੂੰ ਟ੍ਰੇਨਿੰਗ ਦੇ ਕੇ ਇਹ ਧੰਦਿਆਂ ਵਿੱਚ ਉਹਨਾਂ ਨੂੰ ਲਗਾਉਣ ਦਾ ਉਪਰਾਲਾ ਜੀ। ਇੱਕ ਗੱਲ ਅਸੀਂ ਦੂਜੀ ਇਹ ਕਿ ਸਾਰੇ ਗੁਰਦੁਆਰੇ ਸਾਹਿਬਾਨ ਜਿਹੜੇ ਨੇ ਉਹ ਉਹਨਾਂ ਦੇ ਗੁਰਦੁਆਰੇ ਸਾਹਿਬਾਨਾਂ ਨੂੰ ਮਾਇਕ ਮਦਦ ਦੇ ਕੇ ਸੁੰਦਰ ਬਣਾਉਣੇ ਚਾਹੀਦੇ ਨੇ। ਉਹਨਾਂ ਨੂੰ ਬਾਕੀ ਸਮਾਨ ਵੀ ਗੁਰਦੁਆਰਿਆਂ ਵਿੱਚ ਲੰਗਰ ਲਈ ਹੋਰ ਦਿੱਤਾ ਜਾਣਾ ਚਾਹੀਦਾ। ਇਹ ਸ਼੍ਰੋਮਣੀ ਕਮੇਟੀ ਨੇ ਲਗਭਗ ਸਾਰੀਆਂ ਗੱਲਾਂ ਪ੍ਰਵਾਨ ਕੀਤੀਆਂ ਨੇ। ਇਹ ਹੁਣ ਪਤਾ ਨਹੀਂ ਕਿੰਨੇ ਕੁ ਦਿਨ ਤੱਕ ਮਤਲਬ ਡੈਲੀਗੇਸ਼ਨ ਜਾਏਗਾ, ਅੱਗੇ ਕੀ ਹੋਏਗਾ, ਪਰ ਸਾਡੀ ਰਿਪੋਰਟ ਸ਼੍ਰੋਮਣੀ ਕਮੇਟੀ ਨੇ ਪ੍ਰਵਾਨ ਜ਼ਰੂਰ ਕੀਤੀ ਹੈ। ਜੀ ਪੰਜੋਲੀ ਸਾਹਿਬ, ਜਿਵੇਂ ਤੁਸੀਂ ਖਾਸ ਤੌਰ ਤੇ ਗੱਲ ਕੀਤੀ ਹੈ ਕਾਰਵਾਈ ਕਰਨ ਦੀ ਵੀ, ਜਿਹੜੇ ਕੇਸ ਨੇ ਸਿਕਲੀਗਰ ਸਿੱਖਾਂ ਤੇ ਉਹ ਜਿਹੜੇ SGPC ਲੜੂਗੀ ਉਹਨਾਂ ਕੇਸਾਂ ਦਾ, ਤਾਂ ਕੀ ਜਿਹੜੇ ਬਾਕੀ ਸੁਜੈਸ਼ਨਸ ਦੀ ਤੁਸੀਂ ਗੱਲ ਕਰਦੇ ਹੋ, ਬੜੇ ਹੀ ਇੱਕ ਇਹ ਸਵਾਗਤਯੋਗ ਸੁਜੈਸ਼ਨਸ ਨੇ, ਸੁਝਾਅ ਨੇ ਜਿਹੜੇ ਤੁਸੀਂ ਦੱਸਦੇ ਹੋ ਵੀ ਰਿਪੋਰਟ ਦੇ ਵਿੱਚ ਤੁਸੀਂ ਦਿੱਤੇ ਆ, ਕੀ SGPC ਵੱਲੋਂ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਇਹ ਸ਼ੋਰਟੀ ਦਿੱਤੀ ਗਈ ਹੈ ਵੀ ਬਾਕੀ ਸੁਜੈਸ਼ਨਸ ਤੇ ਵੀ ਜਿਹੜਾ ਹੈਗਾ ਉਹ ਅਮਲ ਕੀਤਾ ਜਾਊਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਮੀਦ ਕਰ ਸਕਦੇ ਹਾਂ, ਜਿਵੇਂ ਤੁਸੀਂ ਕਿਹਾ ਵੀ ਡੈਲੀਗੇਸ਼ਨ ਜਾਣ ਦੀ ਤੇ ਬਾਕੀ ਜਿਹੜੇ ਸੁਜੈਸ਼ਨਸ ਨੇ ਉਹਨਾਂ ਤੇ ਵੀ ਅਮਲ ਹੋਵੇਗਾ? ਦੇਖੋ, ਬਡੂੰਗਰ ਸਾਹਿਬ ਨੂੰ ਪਿਛਲੇ ਦਿਨੀ ਅਸੀਂ ਸਾਡੀ ਸਬ ਕਮੇਟੀ ਜਿਹੜੀ ਉੱਥੇ ਗਈ ਸੀ, ਅਸੀਂ ਸਿਕਲੀਗਰ ਸਿੱਖਾਂ ਨੂੰ ਮਿਲ ਕੇ ਆਏ ਸੀ। ਉਸ ਤੋਂ ਬਾਅਦ ਅਸੀਂ ਬਡੂੰਗਰ ਸਾਹਿਬ ਨੂੰ ਸਾਡੀ ਕਮੇਟੀ ਮਿਲੀ ਸੀ, ਅਸੀਂ ਉਹਨਾਂ ਨੂੰ ਤਫਸੀਲ ਵਿੱਚ ਦੱਸ ਦਿੱਤਾ ਸੀ ਤੇ ਰਿਟਨ ਵਿੱਚ ਨਾਲ ਚਿੱਠੀ ਵੀ ਉਹਨਾਂ ਨੂੰ ਦਿੱਤੀ ਸੀ ਜੋ ਸਾਡੀ ਸਿਫਾਰਿਸ਼ ਕੀਤੀ। ਉਦੋਂ ਵੀ ਬਡੂੰਗਰ ਸਾਹਿਬ ਨੇ ਕਿਹਾ ਸੀ ਵੀ ਤੁਹਾਡੀ ਗੱਲ ਠੀਕ ਹੈ ਵੀ ਇਹ ਸਾਨੂੰ ਮਿਲਣਾ ਚਾਹੀਦਾ, ਪਰ ਅਸੀਂ ਮਿਲਾਂਗੇ। ਤੇ ਇਹ ਮੈਂ ਸਮਝਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਹੈ, ਉਹਨਾਂ ਦਾ ਫਰਜ਼ ਹੈ ਤੇ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਤੇ ਸੰਭਾਵਨਾ ਵੀ ਜ਼ਰੂਰ ਮਿਲਣਗੇ, ਐਸੀ ਵੀ ਕੋਈ ਗੱਲ ਨਹੀਂ। ਜੀ ਬਿਲਕੁਲ ਠੀਕ ਹੈ ਜੀ। ਪੰਜੋਲੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਆਪਣੀ ਨੁਕਤਾ ਨਿਗਾਹ ਤੋਂ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਹੈ। ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਪੰਜੋਲੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ, ਜਿਨ੍ਹਾਂ ਨੇ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਆਪਣੇ ਵਿਚਾਰਾਂ ਦੀ ਜਿਹੜੀ ਆ ਉਹ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਕਿ ਜ਼ਰੂਰ ਤੁਹਾਨੂੰ ਕੁਝ ਨਾ ਕੁਝ ਇਸ ਸਾਰੇ ਵਿਚਾਰ ਚਰਚਾ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦਾ ਕਿ TV84 ਨੂੰ ਵਧਾਉਣ ਦੇ ਲਈ, ਅੱਗੇ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ, ਸਾਨੂੰ ਡੋਨੇਟ ਕਰ ਸਕਦੇ ਹੋ www.tv84.tv। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।